ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲਾ ਕੇ ਹਾਜ਼ਰ ਹਾਂ ਜੀ, ਜਿਸ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਬਲਦੀਪ ਸਿੰਘ ਧਾਲੀਵਾਲ ਰਿੰਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤੇ ਆਪਾਂ ਖਬਰਾਂ ਕਰਦੇ ਪੰਜਾਬ ਦੇ ਵਿੱਚ ਹੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਰਦੇ ਆਏ ਹੈਗੇ ਆ ਕਿ ਬਾਦਲ ਤੇ ਬੱਦਲ ਜਿਹੜੇ ਆ ਇਹ ਕਿਸਾਨਾਂ ਦਾ ਜਿਹੜਾ ਸਦਾ ਹੀ ਜਿਹੜਾ ਨੁਕਸਾਨ ਕਰਦੇ ਆ, ਤੇ ਹੁਣ ਵੀ ਕਹਿੰਦੇ ਵੀ ਮੀਂਹ ਆ, ਬੱਦਲ ਆ ਤੇ ਤੂਫਾਨ ਆਏ ਆ ਤੇ ਕਿਸਾਨਾਂ ਦਾ ਬਹੁਤ ਨੁਕਸਾਨ ਆ ਜੀ ਫਸਲਾਂ ਦਾ। ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਭਾਰੀ ਮੀਂਹ ਜਿਹੜਾ ਜੀ ਉਹ ਪਿਆ, ਔਰ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਇੰਨਾ ਮੀਂਹ ਆ ਇਹ ਤਕਰੀਬਨ ਪਿਛਲੇ 3 ਸਾਲਾਂ ਦੇ ਦੌਰਾਨ ਕਦੀ ਇੰਨਾ ਮੀਂਹ ਨਹੀਂ ਪਿਆ ਮਾਰਚ ਦੇ ਮਹੀਨੇ ਦੇ ਵਿੱਚ ਜਿੰਨਾ ਇਹ ਮੀਂਹ ਪਿਆ ਜੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਮੀਂਹ ਪਿਆ, 45 ਮਿਲੀਮੀਟਰ ਮੀਂਹ ਰਿਕਾਰਡ ਹੋਇਆ। ਫਰੀਦਕੋਟ ਦੇ ਵਿੱਚ ਵੀ 28 ਮਿਲੀਮੀਟਰ, ਬਠਿੰਡੇ 'ਚ 17, ਅੰਮ੍ਰਿਤਸਰ ਦੇ ਵਿੱਚ 29, ਪਟਿਆਲੇ 'ਚ 15 ਮਿਲੀਮੀਟਰ, ਲੁਧਿਆਣੇ ਦੇ ਵਿੱਚ 19, ਫਤਿਹਗੜ੍ਹ ਸਾਹਿਬ ਤੇ ਮੋਹਾਲੀ ਦੇ ਵਿੱਚ ਵੀ ਜਿਹੜਾ ਜੀ ਇਹ ਮੀਂਹ ਪਿਆ। ਜਿਹੜੀ ਫਸਲ ਹੈ ਜੀ ਕਣਕ, ਉਹ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ। ਬੇਸ਼ੱਕ ਵਿਸਾਖੀ ਦੇ ਮੌਕੇ ਦੇ ਉੱਤੇ ਵਾਢੀ ਹੁੰਦੀ ਹੈ ਜੀ, ਪਰ ਹੁਣ ਥੋੜ੍ਹੀ ਅਗੇਤੀ ਹੁੰਦੀ ਹੈ ਫਸਲ, ਇਸ ਕਰਕੇ ਅਪ੍ਰੈਲ ਦੇ ਵਿੱਚ ਪਹਿਲੇ ਹਫ਼ਤੇ ਤਕਰੀਬਨ ਜਿਹੜੀ ਆ ਉਹ ਕਟਾਈ ਸ਼ੁਰੂ ਹੋ ਜਾਂਦੀ ਹੈ। ਪਰ ਇਸ ਮੀਂਹ ਦੇ ਨਾਲ ਜਿਹੜਾ ਜੀ ਇਸ ਫਸਲ ਨੂੰ ਨੁਕਸਾਨ ਹੋਇਆ ਜਿਹੜੀ ਸਿੱਟਿਆਂ ਦੇ ਉੱਤੇ ਸੀਗੀ, ਔਰ ਇਹ ਫਸਲਾਂ ਜਿਹੜੀਆਂ ਤੇਜ਼ ਤੂਫਾਨ ਦੀ ਵਜ੍ਹਾ ਕਰਕੇ ਜਿਹੜੀਆਂ ਜੀ ਉਹ ਵਿਛ ਗਈਆਂ। ਸਾਰੇ ਹੀ ਤਕਰੀਬਨ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜੀ ਨੁਕਸਾਨ ਹੋਇਆ ਭਾਰੀ ਮੀਂਹ ਤੇ ਤੂਫਾਨ ਦੇ ਨਾਲ। ਜਿਹੜਾ ਪਹਿਲਾਂ ਹੀ ਕਿਸਾਨ ਝੰਬਿਆ ਪਿਆ ਜੀ ਕਰਜ਼ੇ ਦੇ ਹੇਠ, ਉਹਦੇ ਵਾਸਤੇ ਇਹ ਇੱਕ ਮੁਸੀਬਤ ਜਿਹੜੀ ਆ ਜੀ ਉਹ ਆਈ ਆ। ਔਰ ਪਹਿਲਾਂ ਇਹ ਦੱਸਿਆ ਜਾ ਰਿਹਾ ਸੀਗਾ ਕਿ ਫਸਲ ਜਿਹੜੀ ਆ ਉਹ ਚੰਗੀ ਆ, ਇਸ ਵਾਰੀ ਝਾੜ ਜਿਹੜਾ ਜੀ ਉਹ ਵੱਧ ਸਕਦਾ, ਪਰ ਹੁਣ ਜਿਹੜਾ ਜੀ ਇਹ ਉਲਟ ਹੋ ਗਿਆ। ਜਿਹੜੇ ਗੜੇ ਪਏ ਨੇ ਉਹਦੇ ਨਾਲ ਪਰ ਏਕੜ ਜਿਹੜਾ ਜੀ ਉਹ ਝਾੜ ਬਹੁਤ ਜ਼ਿਆਦਾ ਜਿਹੜਾ ਜੀ ਉਹ ਡਿੱਗ ਪਊਗਾ ਇਹਦੇ ਨਾਲ। ਔਰ ਪਹਿਲਾਂ ਹੀ ਮੁਸੀਬਤਾਂ ਦੇ ਵਿੱਚੋਂ ਲੰਘ ਰਿਹਾ ਜਿਹੜਾ ਕਿਸਾਨ ਆ ਜੀ, ਉਹਦੇ ਨਾਲ ਬਿਲਕੁਲ ਜੀ ਇਹ ਜਿਹੜਾ ਬੱਦਲ ਹੈ ਜਿਹਨੂੰ ਹਿੰਦੀ 'ਚ ਬਾਦਲ ਵੀ ਕਹਿੰਦੇ ਨੇ, ਉਹਦਾ ਇਹ ਕਹਿਰ ਜਿਹੜਾ ਕਿਸਾਨ ਦੇ ਉੱਤੇ ਟੁੱਟਿਆ ਜੀ। ਬਿਲਕੁਲ ਜੀ, ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਰਿਹਾ। ਤੇ ਅੱਗੇ ਆਪਾਂ ਭੀਮ ਟਾਂਕ ਦੀ ਗੱਲ ਕਰੀਏ ਕਿ ਕਾਫੀ ਟਾਈਮ ਦੇ ਉੱਤੋਂ ਜਿਹੜਾ ਉਹਨਾਂ ਨੂੰ ਕੋਈ ਵੀ ਨਿਆਂ ਨਹੀਂ ਮਿਲ ਰਿਹਾ ਉਸ ਪਰਿਵਾਰ ਨੂੰ, ਤੇ ਹੁਣ ਪਤਾ ਲੱਗਾ ਕਿ ਜਿਹੜਾ ਉਸ ਦਾ ਕੇਸ ਚੱਲਦਾ ਸੀ ਉਸ ਦੇ ਵਿੱਚ ਸ਼ਿਵ ਲਾਲ ਡੋਡਾ ਦਾ ਨਾਂ ਹੀ ਹੈ ਨਹੀਂ। ਐਕਚੁਅਲੀ ਜਿਹੜਾ ਨਾ ਜੀ 90 ਦਿਨ ਦੇ ਵਿੱਚ ਚਲਾਨ ਪੇਸ਼ ਕਰਨਾ ਜ਼ਰੂਰੀ ਹੁੰਦਾ, ਨਹੀਂ ਤਾਂ ਫਿਰ ਉਹ ਜਿਹੜੇ ਜੀ ਜ਼ਮਾਨਤ ਲੈ ਸਕਦੇ ਨੇ। ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ, ਆਪਾਂ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਉੱਤੇ ਕਾਫੀ ਸਖਤੀ ਜਿਹੜੀ ਆ ਜੀ ਉਹ ਕੀਤੀ ਹੋਈ ਆ ਕਿ ਉਹ ਫਰੇਮ ਬਾਈ ਫਰੇਮ ਜਿਹੜਾ ਜੀ ਦੱਸੇ ਕਿ ਇਸ ਮਸਲੇ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹਨੇ ਕੀ ਕੀਤਾ ਤੇ ਅੱਗੋਂ ਜਿਹੜਾ ਜੀ ਉਹ ਕੀ ਕਰ ਰਹੀ ਆ। ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਤੁਸੀਂ ਇਹ ਕਹਿ ਲਓ ਕਿ ਉਹਦਾ ਸਖਤ ਰਵੱਈਆ, ਉਹਦਾ ਡੰਡਾ ਜਿਹੜਾ ਸੀਗਾ ਜੀ, ਜਿਹਦੀ ਵਜ੍ਹਾ ਕਰਕੇ ਔਨ ਟਾਈਮ ਲਾਸਟ ਦਿਨ ਜਿਹੜਾ ਸੀਗਾ ਜੀ ਉਹ ਚਲਾਨ ਪੇਸ਼ ਕਰ ਦਿੱਤਾ ਗਿਆ। ਇਹ ਜਿਹੜਾ ਚਲਾਨ ਪੇਸ਼ ਕੀਤਾ ਗਿਆ ਜੀ ਇਹ 24 ਵਿਅਕਤੀਆਂ ਦੇ ਖਿਲਾਫ ਹੈ। ਵੈਸੇ 26 ਜਿਹੜੇ ਵਿਅਕਤੀ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਪੁਲਿਸ ਨੇ ਕੀਤੇ ਹੋਏ ਨੇ। ਜਿਹੜੇ 24 ਦੇ ਖਿਲਾਫ ਹੈ ਜੀ, ਉਹਨਾਂ ਦੇ ਵਿੱਚ ਸ਼ਿਵ ਲਾਲ ਡੋਡਾ ਤੇ ਉਹਦਾ ਇੱਕ ਜਿਹੜਾ ਸਾਥੀ ਹੈ ਜੀ ਨਾਲ ਦਾ, ਉਹਦਾ ਨਾਮ ਇਸ ਚਲਾਨ ਦੇ ਵਿੱਚ ਨਹੀਂ ਹੈ ਜੀ। ਔਰ ਇਹ ਆਖਿਆ ਗਿਆ ਜੀ ਕਿ ਜਿਹੜਾ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਜਿਹੜਾ ਉਹਦਾ ਭਤੀਜਾ, ਉਹਦਾ ਨਾਮ ਇਹਦੇ ਵਿੱਚ ਇਸ ਕਰਕੇ ਨਹੀਂ ਹੈ ਕਿ ਉਹਨਾਂ ਦੇ ਖਿਲਾਫ ਜਿਹੜਾ ਜੀ ਪੁਲਿਸ ਨੂੰ ਕੁਝ ਨਹੀਂ ਲੱਭਿਆ ਕਿ ਉਹ ਇਸ ਕਤਲ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਮੌਜੂਦ ਸਨ, ਕੁਝ ਉਹਦਾ ਪ੍ਰੂਫ ਨਹੀਂ ਮਿਲਿਆ। ਪਰ ਪੁਲਿਸ ਇਹ ਕਹਿੰਦੀ ਹੈ ਕਿ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਕਲੀਨ ਚਿੱਟ ਹੈ ਉਹ ਦਿੱਤੀ ਜਾ ਰਹੀ ਹੈ। ਪਰ ਜਦੋਂ ਹੁਣ ਚਲਾਨ ਦੇ ਵਿੱਚ ਨਾਮ ਨਹੀਂ ਹੈ ਤੇ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਹੋ ਜਾਊਗੀ। ਹੁਣ ਇਹ ਜਿਹੜੀ ਹੈ ਜੀ ਨਹੀਂ ਰੁਕੂਗੀ। ਉੱਧਰ ਜਿਹੜਾ ਭੀਮ ਟਾਂਕ ਦਾ ਪਰਿਵਾਰ ਹੈ ਉਹਨੂੰ ਜਿਹੜਾ 10 ਲੱਖ ਦਾ ਮੁਆਵਜ਼ਾ ਦੇਣ ਦੇ ਵਾਸਤੇ ਟੀਮ ਗਈ ਸੀਗੀ ਜੀ। ਪੰਜਾਬ ਸਰਕਾਰ ਦੀ ਤਰਫੋਂ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ, ਉਹ ਪਹਿਲਾਂ ਮੁਆਵਜ਼ਾ ਉਹਨਾਂ ਨੇ ਲੈਣ ਤੋਂ ਨਾ ਕਰਤੀ ਜੀ। ਉਹ 2 ਘੰਟੇ ਤੱਕ ਜਿਹੜਾ ਡਿਪਟੀ ਕਮਿਸ਼ਨਰ ਸੀ ਉਹਨੂੰ ਇੰਤਜ਼ਾਰ ਕਰਨਾ ਪਿਆ।
ਜਿਹੜਾ ਪਰਿਵਾਰ ਸੀਗਾ ਉਹ ਕਹਿੰਦਾ ਕਿ ਸਾਨੂੰ ਮੁਆਵਜ਼ੇ ਦੀ ਜ਼ਰੂਰਤ ਨਹੀਂ ਹੈ, ਸਾਨੂੰ ਇਸ ਦੇ ਉੱਤੇ ਇਨਸਾਫ ਜਿਹੜਾ ਜੀ ਉਹ ਚਾਹੀਦਾ। ਪਰਿਵਾਰ ਨੂੰ ਮਨਾਉਣ ਦੇ ਵਾਸਤੇ 2 ਘੰਟੇ ਜਿਹੜੇ ਸੀਗੇ ਉਹ ਲੱਗ ਗਏ ਤੇ ਆਖਰ ਜਿਹੜਾ ਪਰਿਵਾਰ ਸੀਗਾ ਉਹਨੇ ਚੈੱਕ ਫੜਿਆ ਜੀ ਇਹ 10 ਲੱਖ ਰੁਪਈਏ ਦਾ। ਇਹ ਵੀ ਕਿਹਾ ਗਿਆ ਪੰਜਾਬ ਸਰਕਾਰ ਦੀ ਤਰਫੋਂ ਕਿ ਨੌਕਰੀ ਦੇ ਵਾਸਤੇ ਉਹਦਾ ਜਿਹੜਾ ਭਰਾ ਹੈ ਉਹ ਅਪਲਾਈ ਕਰੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਜੀ ਹਾਈ ਕੋਰਟ ਦੇ ਵਿੱਚ ਦੱਸਣੀਆਂ ਪੈਣੀਆਂ ਨੇ, ਕਾਗਜ਼ੀ ਕਾਰਵਾਈ ਜਿਹੜੀ ਉਹ ਪੂਰੀ ਕਰਨੀ ਪੈਣੀ ਹੈ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਤੇਜ਼ੀ ਦੇ ਨਾਲ ਹਰਕਤ ਦੇ ਵਿੱਚ ਆਈ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਜਾ ਰਿਹਾ ਜੀ। ਪਰ ਬੰਦੇ ਦੀ ਕੋਈ ਕੀਮਤ ਨਹੀਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪੰਜਾਬ ਨੇ ਹਰਿਆਣੇ ਦੀਆਂ ਨੀਂਦਾਂ ਉਡਾ ਦਿੱਤੀਆਂ SYL ਦੇ ਮਾਮਲੇ ਕਰਕੇ। ਬਿਲਕੁਲ ਜੀ, ਇਹ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜਿਹੜਾ ਜੀ ਉਹ ਬਣਿਆ ਹੋਇਆ। ਜਿਹੜੀ ਹਰਿਆਣੇ ਦੀ ਸਰਕਾਰ ਹੈ, ਸਹੀ ਪੁੱਛੋ ਤਾਂ ਉਹਦੇ ਵਾਸਤੇ ਤਾਂ ਇਹ ਇੱਕ ਤੋਹਫੇ ਵਜੋਂ ਹੀ ਆਇਆ ਜੀ ਮੁੱਦਾ, ਕਿਉਂਕਿ ਹਰਿਆਣੇ ਦੇ ਵਿੱਚ ਜਾਟਾਂ ਦੇ ਅੰਦੋਲਨ ਦੇ ਦੌਰਾਨ ਜਿੰਨੀ ਕਿਰਕਰੀ ਜਿਹੜੀ ਆ ਜੀ ਉਹ ਹਰਿਆਣੇ ਦੀ ਸਰਕਾਰ ਦੀ ਹੋਈ ਹੈ, ਉਹ ਚਫੇਰਿਓਂ ਘਿਰੀ ਹੋਈ ਜਿਹੜੀ ਸਰਕਾਰ ਆ ਜੀ ਉਹ ਹੁਣ ਹਰਿਆਣੇ ਦੇ ਹੱਕਾਂ ਦੇ ਵਾਸਤੇ ਜਿਹੜਾ ਇਹ ਸ਼ੋਅ ਕਰ ਰਹੀ ਹੈ ਜੀ ਕਿ ਅਸੀਂ ਤਾਂ ਬਹੁਤ ਜਿਹੜੀ ਜੀ ਇਹਦੀ ਤਕੜੀ ਲੜਾਈ ਇੱਕ ਲੜ ਰਹੇ ਹਾਂ। ਤੇ ਇਹ ਜਿਹੜਾ ਮੁੱਦਾ ਜੀ ਨਿਰਸੰਦੇਹ ਉਹਨੂੰ ਦੱਬਣ ਦੀ ਕੋਸ਼ਿਸ਼ ਜਿਹੜਾ ਕਰ ਰਹੀ ਹੈ ਹਰਿਆਣੇ ਦੇ ਵਿੱਚ ਜਾਟਾਂ ਦੇ ਅੰਦੋਲਨ ਵਾਲੇ ਮੁੱਦੇ ਨੂੰ। ਉਹਨਾਂ ਨੇ ਜਿਹੜੀ ਮੁਲਾਕਾਤ ਹੈ ਜੀ ਇੱਕ ਰਾਜਪਾਲ ਕਪਤਾਨ ਸਿੰਘ ਸੋਲੰਕੀ ਦੇ ਨਾਲ ਜਿਹੜੀ ਉਹ ਕੀਤੀ ਹੈ, ਤੇ ਉਧਰ ਜਿਹੜੀ ਮੁਲਾਕਾਤ ਉਹਨਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਨਾਲ ਵੀ ਕੀਤੀ ਹੈ। ਦੋਨਾਂ ਮੁਲਾਕਾਤਾਂ ਦੇ ਵਿੱਚ ਹਰਿਆਣੇ ਦੀ ਜਿਹੜੀ ਸਰਕਾਰ ਹੈ ਤੇ ਹਰਿਆਣੇ ਦੀਆਂ ਜਿਹੜੀਆਂ ਪਾਰਟੀਆਂ ਨੇ, ਕਾਂਗਰਸ ਇਹਦੇ ਵਿੱਚ ਸ਼ਾਮਲ ਨਹੀਂ ਹੋਈ, ਬਾਕੀ ਜਿਹੜੀਆਂ ਨੇ ਉਹਨਾਂ ਨੇ ਵੀ ਸਾਥ ਜਿਹੜਾ ਜੀ ਉਹ ਹਰਿਆਣੇ ਦਾ ਦਿੱਤਾ, ਔਰ ਉਹਨਾਂ ਨੇ ਜਾ ਕੇ ਇਹ ਗੱਲ ਆਖੀ ਹੈ ਕਿ ਬਾਦਲ ਸਰਕਾਰ ਨੂੰ ਰੋਕਿਆ ਜਾਵੇ, ਜਿਹੜਾ ਬਿੱਲ ਉਹ ਸੋਮਵਾਰ ਨੂੰ ਲੈ ਕੇ ਆ ਰਹੇ ਨੇ ਡੀ ਨੋਟੀਫਾਈ ਕਰਨ ਵਾਲਾ, ਕਿ ਜਿਹੜੀ ਜ਼ਮੀਨ ਹੈ ਉਹ ਵਾਪਸ ਦਿੱਤੀ ਜਾ ਸਕਦੀ ਹੈ। ਉਂਝ ਵੈਸੇ ਕਪਤਾਨ ਸਿੰਘ ਸੋਲੰਕੀ ਹੋਰਾਂ ਦੇ ਹੱਥ ਤਾਂ ਬਹੁਤਾ ਕੁਝ ਹੈ ਨਹੀਂ ਗਾ। ਰਾਜਪਾਲ ਜਿਹੜੇ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਦੇ ਕੇ ਹਟੇ ਨੇ ਭਾਸ਼ਣ, ਉਹ ਕਿਉਂਕਿ ਲਿਖਿਆ ਲਿਖਾਇਆ ਹੁੰਦਾ, ਉਹ ਘੜਿਆ ਘੜਾਇਆ ਸਰਕਾਰ ਦੀ ਗੋਗੇ ਗਾਉਣੇ ਹੁੰਦੇ ਨੇ, ਜਿਹਦੇ ਵਿੱਚ ਉਹ ਕਹਿ ਕੇ ਹਟੇ ਨੇ ਕਿ ਪੰਜਾਬ ਕੋਲੇ ਕੋਈ ਪਾਣੀ ਨਹੀਂ ਹੈਗਾ ਦੇਣ ਲਈ। ਹੁਣ ਹਰਿਆਣੇ ਦਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਊਗਾ, ਉਹਦੇ ਵਿੱਚ ਕਿਉਂਕਿ ਕਪਤਾਨ ਸਿੰਘ ਸੋਲੰਕੀ ਜਿਹੜੇ ਨੇ ਉਹ ਦੋਨਾਂ ਰਾਜਾਂ ਨੂੰ ਇਸ ਵੇਲੇ ਸੰਭਾਲ ਰਹੇ ਨੇ, ਦੋਨਾਂ ਦੇ ਉਹ ਰਾਜਪਾਲ ਨੇ, ਪੰਜਾਬ ਦਾ ਰਾਜਪਾਲ ਅਜੇ ਤੱਕ ਮਿਲਿਆ ਨਹੀਂ। ਤੇ ਉਧਰ ਕਪਤਾਨ ਸਿੰਘ ਸੋਲੰਕੀ ਉਹਦੀ ਜਦੋਂ ਪੜ੍ਹਨਗੇ ਉਹ ਵੀ ਸਾਹਮਣੇ ਆ ਜਾਣਾ ਜੀ, ਉਹਦੇ ਵਿੱਚ ਉਹਨਾਂ ਨੇ ਇਹ ਕਹਿ ਦੇਣਾ ਜੀ ਕਿ ਹਰਿਆਣਾ ਜਿਹੜਾ ਜੀ ਉਹ ਪਾਣੀ ਲਊਗਾ। ਜਿਹੜੇ ਮਨੋਹਰ ਲਾਲ ਖੱਟਰ ਨੇ, ਜਿਹੜਾ ਉਹਨਾਂ ਦਾ ਬਿਆਨ ਆਇਆ, ਉਹ ਇਹ ਬਿਆਨ ਉਹਨਾਂ ਨੇ ਦਿੱਤਾ ਜੀ ਕਿ ਹਰਿਆਣਾ ਜਿਹੜਾ ਜੀ ਕੋਈ ਭੀਖ ਨਹੀਂ ਮੰਗ ਰਿਹਾ ਤੇ ਆਪਣੇ ਹਿੱਸੇ ਦਾ ਪਾਣੀ ਜਿਹੜਾ ਜੀ ਉਹ ਮੰਗਦਾ। ਹੁਣ ਇਹ ਹਿੱਸਾ ਜਿਹੜਾ ਜੀ ਕਾਨੂੰਨ ਮੁਤਾਬਕ ਹਰਿਆਣੇ ਦਾ ਕਿਵੇਂ ਬਣਦਾ, ਉਹਦੇ ਉੱਤੇ ਇਹ ਪਤਾ ਨਹੀਂ ਮਨੋਹਰ ਲਾਲ ਖੱਟਰ ਹੋਰੀ ਜਾਂ ਤਾਂ ਜਾਣਦੇ ਨਹੀਂ ਜਾਂ ਫਿਰ ਸਿਰਫ ਜਾਣਬੁੱਝ ਕੇ ਇਹ ਜਿਹੜਾ ਜੀ ਭੜਕਾਊ ਬਿਆਨ ਹੈ। ਇਹ ਰਿਕੁਐਸਟ ਤਾਂ ਹੋ ਸਕਦੀ ਹੈ, ਪਰ ਹਿੱਸਾ ਜਿਹੜਾ ਜੀ ਉਹ ਕਿਵੇਂ ਬਣਦਾ, ਕਿਹੜੇ ਕਾਨੂੰਨ ਦੇ ਮੁਤਾਬਕ ਬਣਦਾ, ਇਹ ਨਹੀਂ ਪਤਾ ਜੀ। ਤੇ ਅੱਗੇ ਆਪਾਂ ਗੱਲ ਕਰੀਏ ਰਾਜਸੀ ਪਾਰਟੀਆਂ ਦੀ, ਕਿ ਜਿੱਧਰ ਅਡਾਰੀਆਂ ਆ ਉਹ ਵੱਖ-ਵੱਖ ਲੀਡਰ ਆ ਜਿਹੜੇ ਇੱਧਰ ਉੱਧਰ ਜਾ ਰਹੇ ਆ। ਤੇ ਜੇ ਹੰਸ ਦੀ ਗੱਲ ਕਰੀਏ ਕਿ ਜਿਹੜੇ ਕਾਫੀ ਅੱਜ ਕੱਲ੍ਹ ਛਾਏ ਹੋਏ ਨੇ ਜੀ ਨਿਊਜ਼ ਦੇ ਵਿੱਚ, ਤੇ ਆਪ ਵੀ ਉਹਨਾਂ ਨੂੰ ਚੋਗਾ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਜਲੰਧਰ ਜ਼ੋਨ ਦੇ ਅਬਜ਼ਰਵਰ ਜਿਹੜੇ ਲਾਏ ਹੋਏ ਨੇ ਰਾਜੀਵ ਚੌਧਰੀ, ਉਹਦੇ ਵੱਲੋਂ ਜਿਹੜੀ ਆ ਜੀ ਮੁਲਾਕਾਤ ਕੀਤੀ ਗਈ ਆ ਹੰਸਰਾਜ ਹੰਸੋਰਾਂ ਦੇ ਨਾਲ, ਉਹਨਾਂ ਦੇ ਘਰੇ ਚਾਹ ਜਿਹੜੀ ਪੀਤੀ ਗਈ ਹੈ, ਕੁਛ ਮਿੰਟ ਮੁਲਾਕਾਤ ਜਿਹੜੀ ਆ ਜੀ ਉਹਨਾਂ ਨੇ ਕੀਤੀ ਆ। ਇਹ ਨਹੀਂ ਪਤਾ ਜੀ ਕਿ ਹੁਣ ਜਿਹੜੇ ਆਮ ਆਦਮੀ ਪਾਰਟੀ ਆ ਕਿ ਉਹਦੇ ਵੱਲੋਂ ਹੰਸਰਾਜ ਹੰਸ ਨੂੰ ਜਿਹੜਾ ਜੀ ਚੋਗਾ ਪਾਇਆ ਜਾ ਰਿਹਾ ਕਿ ਉਹ ਜੇ ਉਧਰੋਂ ਅੜਾਤਾ ਉਹਨਾਂ ਨੇ ਤੇ ਇਸ ਛਤਰੀ ਤੇ ਆ ਪਵੇ ਸ਼ਾਇਦ ਇਸ ਕਰਕੇ। ਔਰ ਕਿਉਂਕਿ 15 ਨੂੰ ਆ ਰਹੇ ਨੇ ਇੱਥੇ ਅਰਵਿੰਦ ਕੇਜਰੀਵਾਲ ਹੋਰੀ, ਇਹ ਉਹਦੇ ਤੋਂ ਪਹਿਲਾਂ ਤਿਆਰੀਆਂ ਨੇ ਜਾਂ ਫਿਰ ਸਿਰਫ ਜਿਹੜੀਆਂ ਜੀ ਉਹ ਖਬਰਾਂ ਨੇ। ਉਂਝ ਵੈਸੇ ਹੰਸਰਾਜ ਨੇ ਇਹ ਗੱਲ ਆਖੀ ਹੈ ਜੀ ਕਿ ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਾਥ ਜਿਹੜਾ ਜੀ ਉਹ ਨਹੀਂ ਛੱਡਣਗੇ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਤੇ ਆਮ ਆਦਮੀ ਪਾਰਟੀ ਵਾਲੇ ਤਾਂ ਉਦੋਂ ਵੀ ਆਏ ਸੀਗੇ, ਉਹਦੇ ਕੋਲ 3 ਦਿਨ ਆਉਂਦੇ ਰਹੇ ਟਿਕਟ ਲੈ ਕੇ ਕਿ ਉਹ ਨਹੀਂ ਟਿਕਟ ਦੇ ਰਹੇ ਤੇ ਤੁਸੀਂ ਸਾਡੀ ਟਿਕਟ ਦੇ ਉੱਤੇ ਜਿਹੜਾ ਜੀ ਉਹ ਚੋਣ ਲੜ ਲਓ। ਇਹ ਗੱਲ ਪਹਿਲਾਂ ਹੰਸਰਾਜ ਹੋਰਾਂ ਨੇ ਕਦੀ ਨਹੀਂ ਕੀਤੀ। ਹੁਣ ਉਹ ਕਹਿੰਦੇ ਉਦੋਂ ਵੀ ਜਿਹੜਾ ਜੀ ਉਹ ਆਉਂਦੇ ਰਹੇ ਨੇ ਤੇ ਬਾਰ-ਬਾਰ ਆਉਂਦੇ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਟਿਕਟ ਦੇ ਵਾਸਤੇ ਜਿਹੜਾ ਜੀ ਨਹੀਂ ਆਏ ਕਾਂਗਰਸ ਦੇ ਵਿੱਚ। ਜੇ ਟਿਕਟ ਦੇ ਵਾਸਤੇ ਨਹੀਂ ਆਏ ਤੇ ਫਿਰ ਉਹਨਾਂ ਦਾ ਬਿਆਨ ਜਿਹੜਾ ਸੀਗਾ ਜੀ ਉਹ ਕਿਉਂ ਉਹਨਾਂ ਨੇ ਪਿੱਛੇ ਜਿਹੜਾ ਦਿੱਤਾ ਜੀ 2 ਦਿਨ ਪਹਿਲਾਂ ਕਿ ਵਾਲਮੀਕ ਕਰਕੇ ਜਿਹੜਾ ਜੀ ਇਹ ਉਹਨਾਂ ਦੀ ਟਿਕਟ ਕੱਟੀ ਗਈ ਆ। ਹਾਂ, ਨਾਲ ਦੀ ਨਾਲ ਉਹ ਰੋਸ ਵੀ ਜਤਾ ਰਹੇ ਨੇ, ਕਹਿੰਦੇ ਜਿਹੜੇ ਰਵਿਦਾਸੀਆ ਭਾਈਚਾਰਾ ਹੈ ਉਹਨਾਂ ਦੀਆਂ ਤਾਂ 3 ਪੁਸ਼ਤਾਂ ਆ ਗਈਆਂ ਤੇ ਕਿਸੇ ਨਵੇਂ ਨੂੰ ਜਿਹੜਾ ਜੀ ਇਹ ਆਉਣ ਨਹੀਂ ਦੇਣਾ ਚਾਹੁੰਦੇ।
ਜਿਹੜਾ ਕੁਛ ਇਹ ਚੱਲ ਰਿਹਾ ਇਹਨਾਂ ਦੀ ਹੰਸਰਾਜ ਹੋਰਾਂ ਦੀ ਗੱਲ ਚੱਲ ਰਹੀ ਹੈ, ਇੱਥੇ ਅਨੂ ਰੰਧਾਵਾ ਨੇ ਪਟਿਆਲੇ ਤੋਂ, ਉਹਨਾਂ ਦੀ ਗੱਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਇਹਦੇ ਨਾਲ ਜਿਹੜਾ ਵਰਕਰ ਹੈ ਆਮ ਆਦਮੀ ਪਾਰਟੀ ਦਾ, ਉਹਦੇ ਵਿੱਚ ਇੱਕ ਖਲਬਲੀ ਦੀ ਜਿਹੜੀ ਹੈ ਜੀ ਉਹ ਜ਼ਰੂਰ ਮਚੀ ਹੋਈ ਹੈ। ਉਹ ਇਹ ਸਮਝਦੇ ਨੇ ਕਿ ਮਿਹਨਤ ਜਿਹੜੀ ਹੈ ਜੀ ਉਹ ਕਰਦੇ ਰਹੇ ਨੇ ਔਰ ਮਿਹਨਤ ਹੁਣ ਵੀ ਉਹ ਕਰ ਰਹੇ ਨੇ, ਪਰ ਜਿਸ ਕਿਸਮ ਦੇ ਨਾਲ ਇਹ ਲੀਡਰ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਨਾ ਜੀ ਉਹ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ, ਵੱਖ-ਵੱਖ ਉਹਨਾਂ ਦੀ ਟੇਕ ਲੀਡਰਾਂ ਦੇ ਉੱਤੇ ਹੀ ਜਿਹੜੀ ਹੈ ਜੀ ਉਹ ਕਿਉਂ ਆ, ਇਹਨੂੰ ਲੈ ਕੇ ਇੱਕ ਜਿਹੜੀ ਨਿਰਾਸ਼ਾ ਹੈ ਉਹ ਜ਼ਰੂਰ ਵਰਕਰਾਂ ਦੇ ਵਿੱਚ ਜਿਹੜੀ ਉਹ ਫੈਲ ਰਹੀ ਹੈ। ਬਾਕੀ ਪਾਰਟੀ ਇਸ ਮਸਲੇ ਦੇ ਉੱਤੇ ਜਿਹੜਾ ਕਿਸੇ ਸੀਨੀਅਰ ਲੀਡਰ ਦਾ ਅਜੇ ਤੱਕ ਵੀ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ ਜੀ ਹੰਸਰਾਜ ਹੰਸ ਵਾਲੇ ਮਾਮਲੇ ਤੇ। ਬਿਲਕੁਲ ਜੀ, ਇਸ ਤਰ੍ਹਾਂ ਲੱਗਦਾ ਕਿ ਹੰਸਰਾਜ ਹੰਸ ਕਨਫਿਊਜ਼ ਹੋ ਗਿਆ ਪੋਲੀਟਿਕਸ ਨੂੰ ਲੈ ਕੇ। ਤੇ ਅੱਗੇ ਕਰਦੇ ਹਾਂ ਜੀ, ਅੰਮ੍ਰਿਤਸਰ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜੀ। ਇਹ ਜਿਹੜੀ ਘਟਨਾ ਹੈ ਮੰਦਭਾਗੀ ਵਾਪਰੀ ਜਦੋਂ, ਕਿਉਂਕਿ ਬਰਗਾੜੀ ਤੋਂ ਇਹ ਸ਼ੁਰੂਆਤ ਹੋਈ ਸੀਗੀ। ਕੀ ਕੁਝ ਪੰਜਾਬ ਦੇ ਵਿੱਚ ਹੋਇਆ ਇਹ ਸਭ ਨੂੰ ਪਤਾ ਜੀ। ਪੰਜਾਬ ਦਾ ਮਾਹੌਲ ਕਿਵੇਂ ਖਰਾਬ ਹੋਇਆ, ਕਿਵੇਂ ਲੋਕ ਜਿਹੜੇ ਉਹ ਸੜਕਾਂ ਦੇ ਉੱਤੇ ਉਤਰ ਆਏ ਸਨ। ਤੇ ਇਹ ਮਜੀਠਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ ਪਿੰਡ ਰਾਮ ਦਿਵਾਲੀ। ਇੱਥੇ ਜਿਹੜਾ ਜੀ ਗੁਰਦੁਆਰੇ ਦੇ ਅੰਦਰ ਜਿਹੜਾ ਜੀ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪ ਤੇ 10 ਗੁਟਕੇ ਜਿਹੜੇ ਨੇ ਉਹਨਾਂ ਨੂੰ ਅਗਨ ਭੇਟ ਜਿਹੜਾ ਜੀ ਉਹ ਕਰ ਦਿੱਤਾ ਗਿਆ। ਪੁਲਿਸ ਜਿਹੜੀ ਹੈ ਜੀ ਉਹਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹਦੇ 'ਚ ਪ੍ਰੇਮ ਸਿੰਘ, ਰਾਜੂ ਮਸੀਹ ਤੇ ਸ਼ਮਸ਼ੇਰ ਜਿਹੜੇ ਆ ਜੀ ਉਹ ਦੱਸੇ ਜਾਂਦੇ ਨੇ। ਇਹ ਇੱਥੇ ਇਸੇ ਹੀ ਪਿੰਡ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ। ਰਾਤ 12 ਵਜੇ ਜਿਹੜੀ ਆ ਜੀ ਇਹ ਘਟਨਾ ਵਾਪਰੀ ਹੈ। ਜਿਹੜਾ ਅੱਗ ਨਿਕਲਣ ਦਾ ਜਿਹੜਾ ਧੂੰਆਂ ਸੀਗਾ ਜੀ ਉਹਨੂੰ ਦੇਖ ਕੇ ਨੇੜਲਾ ਕੋਈ ਵਿਅਕਤੀ ਰਹਿੰਦਾ ਜੀ ਉਹ ਮੌਕੇ ਦੇ ਉੱਤੇ ਪੁੱਜਿਆ ਔਰ ਉਹਨੇ ਜਿਹੜਾ ਸੀਗਾ ਉਹ ਰੌਲਾ ਪਾਇਆ ਔਰ ਇਸ ਘਟਨਾ ਦਾ ਸਾਰਾ ਪਤਾ ਲੱਗਿਆ। ਪੁਲਿਸ ਇਹ ਕਹਿੰਦੀ ਆ ਕਿ ਨਸ਼ੇੜੀ ਨੇ ਔਰ ਇਹਨਾਂ ਨੇ ਗੋਲਕ ਭੰਨਣ ਦੇ ਵਾਸਤੇ ਜਿਹੜਾ ਜੀ ਗੁਰਦੁਆਰੇ 'ਚ ਗਏ। ਹੁਣ ਸਵਾਲ ਜਿਹੜਾ ਜੀ ਪੁਲਿਸ ਦੀ ਕਹਾਣੀ ਦੇ ਉੱਤੇ ਵੀ ਉੱਠਦਾ, ਜੇ ਨਸ਼ੇੜੀ ਨੇ ਗੋਲਕ ਤੋੜਨ ਦੇ ਵਾਸਤੇ ਗੁਰਦੁਆਰੇ ਦੇ ਵਿੱਚ ਦਾਖਲ ਹੋਏ ਨੇ ਤੇ ਫਿਰ ਜਿੱਥੇ ਸੁੱਖ ਆਸਣ ਕੀਤਾ ਜਾਂਦਾ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੀੜਾਂ ਸੀਗੀਆਂ ਇਹਨਾਂ ਨੇ ਕਿਉਂ ਚੁੱਕੀਆਂ ਤੇ ਜਿਹੜੇ ਗੁਟਕੇ ਸੀ ਉਹ ਨਾਲ ਰੱਖ ਕੇ ਉਹਨਾਂ ਨੂੰ ਅੱਗ ਕਿਉਂ ਲਾਈ? ਜੇ ਪੈਸੇ ਲੁੱਟਣੇ ਉਹਨਾਂ ਦਾ ਮਕਸਦ ਸੀਗਾ, ਗੋਲਕ ਤੋੜਨੀ ਉਹਨਾਂ ਦਾ ਮਕਸਦ ਸੀਗਾ ਤੇ ਏਦਾਂ ਦੀ ਜਿਹੜੀ ਘਟਨਾ ਸੀ ਉਹਨੂੰ ਅੰਜਾਮ ਜਿਹੜਾ ਜੀ ਉਹ ਨਾ ਦਿੰਦੇ। ਜਿਹੜਾ ਇਹ ਇਲਾਕਾ ਹੈ ਜੀ ਉਹਦੇ ਵਿੱਚ ਕਾਫੀ ਰੋਸ ਸੰਗਤ ਦੇ ਵਿੱਚ ਜਿਹੜਾ ਜੀ ਉਹ ਪਾਇਆ ਜਾ ਰਿਹਾ ਔਰ ਇਹ ਵੀ ਜਿਹੜਾ ਜੀ ਦੱਸਿਆ ਜਾ ਰਿਹਾ ਕਿ ਜਿਹੜਾ ਜੀ ਪਹਿਲਾਂ ਰੌਲਾ ਇਹ ਪੈ ਗਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੈ, ਉਹਦੀ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਅੱਗ ਲੱਗੀ ਹੈ, ਜਦੋਂ ਕਿ ਬਾਅਦ ਦੇ ਵਿੱਚ ਕਹਾਣੀ ਜਿਹੜੀ ਸੀ ਉਹ ਹੋਰ ਹੀ ਜਿਹੜੀ ਆ ਉਹ ਨਿਕਲੀ। ਇਹ ਤੋਂ ਪਹਿਲਾਂ ਕਿ ਇਹਦਾ ਧੂੰਆਂ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਫੈਲੇ, ਪੁਲਿਸ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਇਹ ਕੋਸ਼ਿਸ਼ ਜਿਹੜੀ ਆ ਜੀ ਦੱਸਣ ਦੀ ਕੀਤੀ ਜਾ ਰਹੀ ਹੈ ਕਿ ਬੰਦੇ ਅਸੀਂ ਫੜ ਲਏ ਨੇ ਤੇ ਆਹ ਜਿਹੜਾ ਰੀਜ਼ਨ ਸੀਗਾ। ਪਰ ਜਿਵੇਂ ਮੈਂ ਦੱਸਿਆ ਕਿ ਕਹਾਣੀ ਜਿਹੜੀ ਹੈ ਨਾ ਜੀ ਉਹ ਸਮਝ ਤੋਂ ਥੋੜੀ ਜਿਹੀ ਪਰੇ ਵਾਲੀ ਹੈ ਜੀ। ਜੀ ਜੀ ਬਿਲਕੁਲ, ਬਾਅਦ ਵਿੱਚ ਪਤਾ ਲੱਗੂਗਾ ਕਿ ਇਹ ਕਿਸੇ ਨੇ ਕਰਵਾਇਆ ਕੀਤਾ ਕੀ ਹੋਇਆ ਆ। ਤੇ ਅੱਗੇ ਆਪਾਂ ਜ਼ਮੀਨਾਂ ਦੀ ਗੱਲ ਕਰੀਏ ਕਿ ਕਿਸਾਨ ਜ਼ਮੀਨਾਂ ਲੈਣ ਨੂੰ ਤੇ ਕਾਹਲੇ ਆ, ਜਿਹੜੀਆਂ ਨਹਿਰੀ ਜ਼ਮੀਨਾਂ ਹੈ, ਪਰ ਕਰਨਗੇ ਕੀ ਇਸ ਦਾ? ਜੀ ਬਿਲਕੁਲ ਇਹ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ ਕਿਉਂਕਿ ਜਿਹੜੀ ਇਹ ਅਕਵਾਇਰ ਕੀਤੀ ਗਈ ਸੀਗੀ ਜ਼ਮੀਨ ਉਹ ਬੜੇ ਸਸਤੇ ਜਿਹੇ ਭਾਅ ਦੇ ਉੱਤੇ, ਕਿਉਂਕਿ ਬੜੀ ਦੇਰ ਪਹਿਲਾਂ ਦੀ ਇਹ ਗੱਲ ਸੀਗੀ ਜੀ। ਔਰ ਜਿਹੜੀ ਵਾਹੀਯੋਗ ਜ਼ਮੀਨ ਸੀ ਉਹ 25,000 ਰੁਪਈਏ, ਬੰਜਰ ਜ਼ਮੀਨ ਜਿਹੜੀ ਸੀ 12,500 ਰੁਪਈਏ ਤੇ ਜਿਹੜੇ ਪਹਾੜਾਂ ਵਾਲੀ ਸੀ ਉਹ 4,000 ਰੁਪਈਏ ਪਰ ਜਿਹੜਾ ਸੀਗਾ ਜੀ ਏਕੜ ਦੇ ਹਿਸਾਬ ਦੇ ਨਾਲ ਇਹ ਮੁਆਵਜ਼ਾ ਦਿੱਤਾ ਗਿਆ ਸੀਗਾ। ਜਿਹਨਾਂ ਲੋਕਾਂ ਦੀਆਂ ਜ਼ਮੀਨਾਂ ਆ ਗਈਆਂ ਸੀ ਉਹ ਅਦਾਲਤਾਂ ਦੇ ਵਿੱਚ ਵਰ੍ਹਿਆਂ ਤੱਕ ਧੱਕੇ ਖਾਂਦੇ ਰਹੇ ਕਿ ਮੁਆਵਜ਼ਾ ਵਧਾਇਆ ਜਾਵੇ, ਮਾਮੂਲੀ ਜਿਹਾ ਮੁਆਵਜ਼ਾ ਜਿਹੜਾ ਉਹ ਵਧਾਇਆ ਸੀਗਾ। ਹੁਣ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਜਾਊਗੀ। ਜਿਹੜਾ ਬਿੱਲ ਲਿਆਂਦਾ ਜਾ ਰਿਹਾ ਸੋਮਵਾਰ ਨੂੰ ਡੀਨੋਟੀਫਾਈਡ ਜਿਹੜਾ ਜੀ ਕੀਤਾ ਜਾ ਰਿਹਾ। ਜਿਹੜੇ ਕਿਸਾਨ ਨੇ ਉਹ ਹੁਣ ਪਟਵਾਰੀਆਂ ਦੇ ਦਫ਼ਤਰਾਂ ਦੇ ਗੇੜੇ ਜਿਹੜੇ ਜੀ ਉਹ ਕੱਢ ਰਹੇ ਨੇ ਇਹ ਲੱਭਣ ਦੇ ਵਾਸਤੇ ਕਿ ਕਿੰਨੀ ਜ਼ਮੀਨ ਜਿਹੜੀ ਉਹਨਾਂ ਪਰਿਵਾਰਾਂ ਦੀ ਆਈ। ਬਹੁਤੇ ਜਿਹੜੇ ਜੀ ਉਹ ਦੁਨੀਆ ਤੋਂ ਵੀ ਤੁਰ ਗਏ ਕਿਉਂਕਿ ਵਕਫਾ ਬੜਾ ਲੰਮਾ 4 ਦਹਾਕੇ ਦਾ ਜਿਹੜਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ। ਸੋ ਜਿਹੜੀ ਇਹ ਜ਼ਮੀਨ ਹੈ ਜੇ ਉਹ ਵਾਪਸ ਲੈਂਦੇ ਨੇ ਉਹ ਕਿਸਾਨ, ਇੱਕ ਤਾਂ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਨਾਲ ਫੰਡਾ ਇਹ ਲਾਤਾ ਗਿਆ ਵੀ 6 ਮਹੀਨਿਆਂ 'ਚ ਪੈਸੇ ਤੁਹਾਨੂੰ ਵਾਪਸ ਦੇਣੇ ਪੈਣਗੇ, ਸਣੇ ਵਿਆਜ ਦੇ ਵਾਪਸ ਦੇਣੇ ਪੈਣਗੇ। ਹੁਣ ਵਿਆਜ ਕਿੰਨਾ ਕੁ ਹੋਊਗਾ ਇਹ ਅਜੇ ਕਲੀਅਰ ਨਹੀਂ ਹੈ। ਕਿਸਾਨ ਕਹਿੰਦੇ ਨੇ ਕਿ ਮੁਆਵਜ਼ਾ ਤਾਂ ਜਿਹੜਾ ਜੀ ਉਹ ਵਾਪਸ ਕਰਨ ਨੂੰ ਤਿਆਰ ਹੋ ਜਾਣਗੇ ਕਿਉਂਕਿ ਇਹ ਇਸ ਟਾਈਮ ਜ਼ਮੀਨਾਂ ਮਹਿੰਗੀਆਂ ਨੇ, ਪਰ ਵਿਆਜ ਜਿਹੜਾ ਜੀ ਉਹ ਕਿੱਥੋਂ ਦੇਣਗੇ? ਇੱਕ ਦੂਜੀ ਗੱਲ ਕਿ ਇਹ ਵਾਹੀਯੋਗ ਜ਼ਮੀਨ ਤਾਂ ਹੈ ਨਹੀਂ, ਇਹਦੇ ਉੱਤੇ ਤਾਂ ਨਹਿਰ ਜਿਹੜੀ ਹੈ ਜੀ ਉਹ ਬਣਾਈ ਹੋਈ ਹੈ
ਜੇ ਇਹਨੂੰ ਪੂਰਿਆ ਜਾਂਦਾ ਨਹਿਰ ਨੂੰ ਤਾਂ ਉਹਦੇ ਉੱਤੇ ਕਿੰਨਾ ਪੈਸਾ ਜਿਹੜਾ ਜੀ ਉਹ ਖਰਚ ਹੋਊਗਾ, ਇਹਦੀਆਂ ਵੀ ਜਿਹੜੀਆਂ ਕੈਲਕੂਲੇਸ਼ਨ ਨੇ ਉਹ ਕਿਸਾਨ ਜਿਹੜੀਆਂ ਉਹ ਲਾ ਰਹੇ ਨੇ। ਕੁਝ ਕਿਸਾਨ ਇਹ ਕਹਿੰਦੇ ਨੇ ਕਿ ਜੇ ਉਹਨਾਂ ਦੀਆਂ ਜ਼ਮੀਨਾਂ ਮਿਲ ਗਈਆਂ ਉਹ ਦੋਵਾਂ ਪਾਸਿਆਂ ਤੋਂ ਕੰਧਾਂ ਕੁੰਧਾਂ ਕਰਕੇ ਜਿਹੜਾ ਮੱਛੀ ਪਾਲਣ ਦਾ ਕੰਮ ਕੁਮ ਇੱਥੇ ਕਰ ਸਕਦੇ ਨੇ। ਜਿਹੜੀ ਜੇ ਇਹ ਕਿਹਾ ਜਾਵੇ ਕਿ ਬਹੁਤ ਵੱਡੀ ਰਾਹਤ ਜਿਹੜੀ ਹੈ ਜੀ ਉਹ ਕਿਸਾਨਾਂ ਨੂੰ ਇਸ ਜ਼ਮੀਨ ਦੇ ਨਾਲ ਮਿਲ ਜੂਗੀ, ਇਹ ਤਾਂ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਜਿਹੜਾ ਇੱਕ ਪਿੰਡ ਹੈ ਇੱਥੇ ਸਿਰਸਾ ਨੰਗਲ, ਉਹਦੀ 97 ਏਕੜ ਜ਼ਮੀਨ ਜਿਹੜੀ ਹੈ ਜੀ ਉਹ ਅਕਵਾਇਰ ਹੋਈ ਹੈ। ਇਸੇ ਤਰੀਕੇ ਨਾਲ ਬਾਕੀ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨ ਵੀ ਜਿਹੜੀ ਉਹ ਅਕਵਾਇਰ ਹੋਈ ਹੈ, ਜਿੱਥੇ ਕਿਸਾਨ ਜਿਹੜੇ ਨੇ ਉਹਨਾਂ ਦੇ ਕੁਝ ਜਿਹੜੇ ਨੇ ਵੱਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਚਿਹਰਿਆਂ ਤੇ ਥੋੜੀ ਰੌਣਕ ਹੈ ਵੀ ਜਿਵੇਂ ਵੀ ਹੋਊਗਾ ਉਹ ਇਹਨੂੰ ਦੁਬਾਰਾ ਜਿਹੜਾ ਜੀ ਉਹ ਪੂਰ ਕੇ ਬਣਾ ਸਕਦੇ ਨੇ। ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਦਾ ਫਿਕਰ ਹੈ ਕਿ ਉਹ ਪੈਸੇ ਜਿਹੜੇ ਉਹ ਕਿੱਥੋਂ ਦੇਣਗੇ, ਤੇ ਦੂਜਾ ਜੇ ਇਹ ਪੈਸੇ ਦੇ ਕੇ ਉਹਨਾਂ ਨੂੰ ਜ਼ਮੀਨ ਵਾਪਸ ਮਿਲ ਜਾਂਦੀ ਆ ਤਾਂ ਫਿਰ ਉਹ ਇਸ ਜ਼ਮੀਨ ਦਾ ਕਰਨਗੇ ਕੀ, ਇਹ ਬਹੁਤ ਵੱਡਾ ਸਵਾਲ ਹੈ। ਪਰ ਉਦੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਇਹ ਜਿਹੜਾ ਬਿੱਲ ਲਿਆਂਦਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ, ਕੀ ਇਹ ਐਡਾ ਸੌਖਾ ਹੈ ਕਿ ਬਿੱਲ ਜਿਹੜਾ ਜੀ ਇਹ ਪਾਸ ਹੋ ਜਾਊਗਾ ਤੇ ਉਸ ਤੋਂ ਬਾਅਦ ਡੀਨੋਟੀਫਾਈ ਕਰਨ ਤੋਂ ਬਾਅਦ ਜਿਹੜੀ ਜ਼ਮੀਨ ਆ ਉਹ ਕਿਸਾਨਾਂ ਨੂੰ ਵਾਪਸ ਦੇ ਦਿੱਤੀ ਜਾਊਗੀ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ। ਔਰ ਇਹਦੇ ਉੱਤੇ ਸਿਆਸਤ ਕਿਹੋ ਜਿਹੀ ਹੋਣੀ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ, ਇਹ ਆਪਾਂ ਦੂਜੀ ਤੀਜੀ ਖਬਰ ਦੇ ਵਿੱਚ ਪਹਿਲਾਂ ਸਾਂਝਾ ਕਰ ਚੁੱਕੇ ਹਾਂ ਕਿ ਕਿਵੇਂ ਹਰਿਆਣੇ ਵਾਲੇ ਜਿਹੜੇ ਦੀ ਉੱਥੇ ਗਏ ਨੇ ਔਰ ਅਦਾਲਤਾਂ ਦੇ ਵਿੱਚ ਵੀ ਇਹ ਮਾਮਲਾ ਜਾਊਗਾ। ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਨਾ ਜੀ ਉਹ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ 17 ਜਿਹੜਾ ਉਹ ਲਗਾਇਆ ਜਾਵੇ ਜੀ। ਜੀ ਜੀ ਬਿਲਕੁਲ, ਵੋਟਾਂ ਕਰਕੇ ਆ ਜੀ। ਤੇ ਅੱਗੇ ਆਪਾਂ ਗੱਲ ਕਰੀਏ, ਕਾਨਪੁਰ ਦੀ ਹਥਿਆਰਾਂ ਦੀ ਫੈਕਟਰੀ ਪੰਜਾਬੀਆਂ ਦੇ ਸਿਰ ਤੇ ਚੱਲਦੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੇ ਹਥਿਆਰ ਖਰੀਦਣ ਦੇ ਵਿੱਚ ਪੰਜਾਬੀ ਹੀ ਮੋਹਰੀ ਜਿਹੜੇ ਉਹ ਰਹਿੰਦੇ ਨੇ। ਕਾਨਪੁਰੀ ਹਥਿਆਰ ਜਿਹੜੇ ਨੇ, ਜਿਹੜਾ ਪਿਸਟਲ ਬਣਦਾ ਉੱਥੇ, ਰਿਵਾਲਵਰ ਜਿਹੜਾ ਜੀ, ਇਹ ਰਿਵਾਲਵਰ ਜਿਹੜਾ ਜੀ ਇਹ ਖਰੀਦਣ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਜਿਹੜਾ ਜੀ ਉਹ ਪੰਜਾਬੀਆਂ ਦਾ। 3 ਸਾਲਾਂ ਦੇ ਵਿੱਚ 100 ਕਰੋੜ ਰੁਪਏ ਦੇ ਰਿਵਾਲਵਰ ਜਿਹੜੇ ਆ ਜੀ ਉਹ ਖਰੀਦੇ ਨੇ। ਪਹਿਲਾਂ ਇੱਕ ਕੰਡੀਸ਼ਨ ਹੁੰਦੀ ਸੀਗੀ ਕਿ ਇਹ ਰਿਵਾਲਵਰ ਜਿਹੜਾ ਜੀ ਬੁੱਕ ਕਰਾ ਕੇ ਕਾਨਪੁਰ ਤੋਂ ਹੀ ਇਹਦੀ ਡਿਲੀਵਰੀ ਮਿਲਦੀ ਸੀ, ਉੱਥੋਂ ਜਾ ਕੇ ਲੈ ਕੇ ਆਉਣਾ ਪੈਂਦਾ ਸੀਗਾ। ਪਰ ਹੁਣ ਜਿਹੜੀ ਸਰਕਾਰ ਆ ਜੀ ਉਹਨੇ ਸੌਖਾ ਕਰਤਾ ਇਹ ਕੰਮ। ਜਿਹੜੇ ਇੱਥੇ ਹਥਿਆਰਾਂ ਦੇ ਡੀਲਰ ਨੇ ਉਹਨਾਂ ਦੇ ਕੋਲੇ ਹੀ ਆ ਗਿਆ ਜੀ ਕਿ ਉਹੋ ਹੀ ਮੰਗਵਾ ਕੇ ਜਿਹੜਾ ਜੀ ਉਹ ਦੇ ਦਿੰਦੇ ਨੇ, ਤੇ ਜਿਹੜੇ ਹਥਿਆਰਾਂ ਦੀਆਂ ਦੁਕਾਨਾਂ ਨੇ ਉੱਥੋਂ ਹੀ ਇਹ 32 ਬੋਰ ਦਾ ਰਿਵਾਲਵਰ ਜਿਹੜਾ ਜੀ ਉਹ ਖਰੀਦਿਆ ਜਾ ਸਕਦਾ। ਇਸ ਖੁੱਲ੍ਹ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਕਾਨਪੁਰੀ ਹਥਿਆਰ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ ਦੇ ਵਿੱਚ ਇੱਕਦਮ ਵਾਧਾ ਜਿਹੜਾ ਜੀ ਉਹ ਹੋਇਆ। ਇਸ ਸਾਲ ਦੇ ਚਾਲੂ ਮਾਲੀ ਵਰ੍ਹੇ ਦੇ ਦੌਰਾਨ ਦੀ 35 ਕਰੋੜ ਰੁਪਏ ਦੇ ਕਾਨਪੁਰੀ ਹਥਿਆਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਵਿਕਣ ਦੀ ਸੰਭਾਵਨਾ ਹੈ। ਕਾਨਪੁਰ ਦੇ 32 ਬੋਰ ਦਾ ਰਿਵਾਲਵਰ ਜਿਹੜਾ ਕੋਲਕਾਤਾ ਦੇ ਪਿਸਤੌਲ ਜਿਹੜੇ ਨੇ ਉਹਦੇ ਪੰਜਾਬੀ ਜਿਹੜੇ ਨੇ ਜੀ ਉਹ ਸ਼ਦਾਈ ਨੇ। ਉੱਤਰ ਪ੍ਰਦੇਸ਼ ਸਰਕਾਰ ਨੇ ਹਥਿਆਰਾਂ ਤੇ ਟੈਕਸ ਘਟਾ ਦਿੱਤਾ ਤੇ ਆਰਡੀਨੈਂਸ ਫੈਕਟਰੀ ਨੇ ਵੀ ਰੇਟ ਜਿਹੜੇ ਉਹ ਘਟਾ ਦਿੱਤੇ ਨੇ, ਜਿਹਦੇ ਕਰਕੇ 32 ਬੋਰ ਦਾ ਕਾਨਪੁਰੀ ਰਿਵਾਲਵਰ ਜਿਹੜਾ ਜੀ ਉਹ ਹੁਣ ਕੋਈ 71,500 ਰੁਪਏ ਦਾ ਰਹਿ ਗਿਆ। ਔਰ ਪਹਿਲਾਂ ਇਹ 87,000 ਰੁਪਏ ਦੇ ਵਿੱਚ ਹੁੰਦਾ ਸੀਗਾ ਜੀ। ਹਰ ਲਾਇਸੈਂਸੀ ਨੂੰ ਖੁਦ ਗਨ ਫੈਕਟਰੀ ਕਾਨਪੁਰ ਦੇ ਵਿੱਚੋਂ ਰਿਵਾਲਵਰ ਲੈਣ ਲਈ ਜਾਣਾ ਪੈਂਦਾ ਸੀਗਾ ਔਰ ਅਸਲਾ ਡੀਲਰ ਇਹਨੂੰ ਨਹੀਂ ਸੀ ਵੇਚ ਸਕਦੇ। ਔਰ ਹੁਣ ਇਹ ਜਿਹੜੀ ਕੰਡੀਸ਼ਨ ਹੈ ਉਹ ਚੁੱਕੇ ਜਾਣ ਤੋਂ ਬਾਅਦ ਇਹਦੀ ਜਿਹੜੀ ਸੇਲ ਹੈ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਵਧੀ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 100 ਕਰੋੜ ਦੇ ਰਿਵਾਲਵਰ ਜਿਹੜੇ ਨੇ 3 ਸਾਲਾਂ ਦੇ ਦੌਰਾਨ ਜਿਹੜੇ ਆ ਜੀ ਇੱਥੇ ਵਿਕ ਗਏ ਨੇ ਪੰਜਾਬ ਦੇ ਵਿੱਚ। ਸਾਲ 13-14 ਦੇ ਵਿੱਚ 6500 ਰਿਵਾਲਵਰ ਵਿਕੇ ਸੀਗੇ ਔਰ ਇਹਦੇ ਵਿੱਚੋਂ 3000 ਰਿਵਾਲਵਰ ਜਿਹੜੇ ਇਕੱਲੇ ਪੰਜਾਬ ਦੇ ਲੋਕਾਂ ਨੇ 26 ਕਰੋੜ ਰੁਪਏ ਦੇ ਵਿੱਚ ਖਰੀਦੇ ਸੀਗੇ। ਕਾਨਪੁਰ ਫੈਕਟਰੀ ਦੇ ਵਿੱਚੋਂ 14-15 ਦੇ ਵਿੱਚ 7400 ਰਿਵਾਲਵਰ ਵਿਕਰੀ ਹੋਈ ਔਰ ਇਹਦੇ ਵਿੱਚੋਂ 3700 ਪੰਜਾਬੀ ਲੋਕਾਂ ਨੇ 32 ਕਰੋੜ ਰੁਪਏ ਦੇ ਵਿੱਚ ਖਰੀਦੇ। 15-16 ਦੇ ਦੌਰਾਨ ਜਿਹੜਾ ਜੀ 9000 ਰਿਵਾਲਵਰ ਵੇਚਣ ਦਾ ਟੀਚਾ ਹੈ, ਜਿਹਦੇ ਵਿੱਚੋਂ 4500 ਰਿਵਾਲਵਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵਿਕਰੀ ਜਿਹੜੇ ਉਹ ਹੋਣ ਦਾ ਅਨੁਮਾਨ ਹੈ ਜੀ। ਇੰਨਾ ਹਥਿਆਰ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਲਾਇਸੈਂਸੀ ਹੈ। ਤੁਸੀਂ ਇਹ ਕਹਿ ਸਕਦੇ ਕਿ ਹਰ ਜੇ ਘਰ ਨਹੀਂ ਤਾਂ ਦੂਜੇ ਘਰ ਦੇ ਕੋਲੇ ਜਿਹੜੇ ਉਹ ਅਸਲਾ ਜ਼ਰੂਰ ਹੈਗਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਰਾਸ਼ਟਰੀ ਪਾਰਟੀਆਂ ਦੀ। ਇਹਨਾਂ ਦੇ ਆਪਸ ਵਿੱਚ ਹੀ ਘਮਸਾਨ ਦਾ ਯੁੱਧ ਹੋ ਰਿਹਾ, ਕਿਤੇ ਕੁਰਸੀਆਂ ਚੱਲਦੀਆਂ ਆ ਜਾਂ ਕਿਤੇ ਆਪਸ ਵਿੱਚ ਧੜਿਆਂ ਦੀ ਲੜਾਈ ਹੋ ਰਹੀ ਆ। ਜਿਵੇਂ ਆਪਾਂ ਸ਼ੁਰੂ ਦੇ ਵਿੱਚ ਬੱਦਲ ਦੀ ਗੱਲ ਕੀਤੀ ਸੀ, ਉਹ ਮੀਂਹ ਪੈਣਾ ਹੋਵੇ ਤੇ ਫਿਰ ਜਿਹੜੀਆਂ ਉਹ ਘਟਾਵਾਂ ਚੜ੍ਹਨ ਲੱਗ ਜਾਂਦੀਆਂ ਨੇ। ਬੱਦਲ ਗਰਜਦਾ ਵੀ ਆ ਤੇ ਬਿਜਲੀ ਵੀ ਲਿਸ਼ਕਦੀ ਆ ਜੀ। ਸੋ ਜਦੋਂ ਚੋਣਾਂ ਦਾ ਵੜਾ ਆਉਂਦਾ ਤੇ ਇਹ ਵੀ ਕੁਛ ਜਿਹੜੀਆਂ ਦੀ ਅਗਾਊਂ ਸੂਚਨਾਵਾਂ ਹੁੰਦੀਆਂ ਨੇ ਕਿ ਚੋਣਾਂ ਜਿਹੜੀਆਂ ਦੀ ਉਹ ਵਾਕਿਆ ਹੀ ਆ ਰਹੀਆਂ ਨੇ ਔਰ ਇਹਦੀ ਤਿਆਰੀ ਜਿਹੜੀ ਹੈ ਜੀ ਉਹ ਜ਼ੋਰਾਂ ਦੇ ਨਾਲ ਹੋ ਰਹੀ ਹੈ। 2 ਜਗ੍ਹਾ ਦੇ ਉੱਤੇ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਲੜਾਈ ਝਗੜਾ ਵੀ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰਦਾ ਹੈ ਕਿ ਲੰਗਰ ਲਗੋਟੇ ਜਿਹੜੇ ਉਹ ਕੱਸੇ ਜਾ ਰਹੇ ਨੇ। ਸ਼ੇਰਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ 2 ਧੜੇ ਨੇ, ਬਾਬਾ ਤੇ ਮਹਿਤਾਬ ਧੜਾ।
ਇਹਨਾਂ ਦੋਵਾਂ ਦੇ ਜੀ ਗੁਰਦੁਆਰੇ ਦੇ ਵਿੱਚ ਜਿਹੜੀ ਆ ਜੀ ਉਹ ਲੜਾਈ ਹੋਈ ਹੈ। ਕਾਰਾਂ ਕੂਰਾਂ ਤੋੜੀਆਂ ਗਈਆਂ ਨੇ ਆਪਸ ਦੇ ਵਿੱਚ ਹੀ, ਸਿਰ ਸੁਰ ਜਿਹੜੇ ਉਹ ਪਾਟੇ ਨੇ। ਇੱਕ ਧੜੇ ਦੇ ਜਿਹੜਾ ਜੀ 13 ਜਣਿਆਂ ਦੇ ਖਿਲਾਫ ਪੁਲਿਸ ਨੇ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਔਰ ਇਹ ਕਿਹਾ ਜਾ ਰਿਹਾ ਕਿ ਇਹਨੂੰ ਲੈ ਕੇ ਜਿਹੜਾ ਜੀ ਤਣਾਅ ਵਾਲਾ ਮਾਹੌਲ ਇਸ ਜਗ੍ਹਾ ਦੇ ਉੱਤੇ ਜਿਹੜਾ ਜੀ ਬਣਿਆ ਹੋਇਆ। ਔਰ ਦੂਜੇ ਪਾਸੇ ਰਾਮਾ ਮੰਡੀ ਦੇ ਵਿੱਚ ਜਿਹੜੀ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਦੇ ਮੌਕੇ ਦੇ ਉੱਤੇ ਕਾਂਗਰਸ ਦੀ ਕਾਨਫਰੰਸ ਹੋਣੀ ਆ, ਉਹਦੀ ਤਿਆਰੀ ਤੋਂ ਪਹਿਲਾਂ ਕਾਂਗਰਸੀ ਜਿਹੜੇ ਨੇ ਜੀ ਉਹ ਆਪਸ ਦੇ ਵਿੱਚ ਲੜ ਪਏ ਔਰ ਧੱਕਾ ਮੁੱਕੀ ਤੇ ਕੁਰਸੀਆਂ ਡਾਂਗਾ ਜਿਹੜੀਆਂ ਦੀ ਉਹ ਇੱਥੇ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਦੀ ਉਹ ਚੱਲੀਆਂ। ਇੱਥੇ ਜਿਹੜਾ ਦੀ ਕਾਂਗਰਸ ਆਗੂ ਖੁਸ਼ਬਾਜ਼ ਜਟਾਣਾ ਤੇ ਸੁਖਦੇਵ ਚਹਿਲ ਦੇ ਗੁੱਟਾਂ ਦੇ ਵਿਚਾਲੇ ਜਿਹੜੀ ਆ ਦੀ ਉਹ ਲੜਾਈ ਹੋਈ ਹੈ। ਸੋ ਇਹਦੇ ਉੱਤੇ ਸਿਆਸੀ ਪਾਰਟੀਆਂ ਨਹੀਂ ਕਹਿ ਸਕਦੀਆਂ ਕਿ ਕਿਸੇ ਨੇ ਹਮਲਾ ਕਰਾਇਆ। ਇੱਕ ਅਕਾਲੀਆਂ ਦੇ ਆਪਸੀ ਧੜੇ ਲੜੇ ਨੇ ਤੇ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਦੋ ਧੜੇ ਨੇ ਉਹਨਾਂ ਦੇ ਵਿਚਾਲੇ ਇਹ ਲੜਾਈ ਝਗੜਾ ਤੇ ਡਾਂਗਾ ਚੱਲੀਆਂ ਨੇ। ਜੀ ਉਹੀ ਕਿ ਬੱਦਲ ਪਹਿਲਾਂ ਆ ਗਿਆ ਜੀ ਲੜਾਈ ਦੇ ਤੇ ਅਖੀਰ ਵਿੱਚ ਆਜਨਾ ਕਿ ਅੜੀ ਮੈਚ ਦੀ ਪਾਕ ਨੇ ਬੜੀ ਕੀਤੀ, ਟੀਮ ਭੇਜਣੀ ਅੰਤ ਗਏ ਮਨ ਮੀਆਂ। ਅੜੀ ਮੈਚ ਦੀ ਪਾਕ ਨੇ ਬੜੀ ਕੀਤੀ, ਟੀਮ ਭੇਜਣੀ ਅੰਤ ਗਏ ਮਨ ਮੀਆਂ। ਜੇ ਨਾ ਭੇਜਦੇ ਹੋਰ ਵੀ ਔਖ ਸੀਗੀ, ਦੇਣਾ ਪੈਣਾ ਸੀ ਇਸ ਦਾ ਡੰਨ ਮੀਆਂ। ਦਰਸ਼ਕ ਟੀਮ ਦੇ ਪਿੱਛੇ ਨੇ ਆ ਜਾਣੇ, ਖੜੇ ਪੁਲਿਸ ਦੇ ਹੋਈ ਕੰਨ ਮੀਆਂ। ਰਲ ਕੇ ਭੀੜ ਦੇ ਵਿੱਚ ਏਜੰਟ ਆ ਕੇ ਲਾ ਜਾਣ ਨਾ ਕਿਤੇ ਕੋਈ ਸੰਨ ਮੀਆਂ। ਪਿਛਲੇ ਮੈਚ ਦੇ ਵਕਤ ਸੀ ਆਏ ਜਿੰਨੇ, ਅੱਧੇ ਪਾਕ ਨੂੰ ਫੇਰ ਨਹੀਂ ਗਏ ਮੀਆਂ। ਪਿਛਲੇ ਮੈਚ ਦੇ ਵਕਤ ਸੀ ਆਏ ਜਿੰਨੇ, ਅੱਧੇ ਪਾਕ ਨੂੰ ਫੇਰ ਨਹੀਂ ਗਏ ਮੀਆਂ। ਮੁੜ ਕੇ ਖੇਡ ਨਾ ਜਾਊਗੀ ਚਾਲ ਉਹੀ, ਇਹਦੀ ਕੋਈ ਗਰੰਟੀ ਨਾ ਲਏ ਮੀਆਂ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਪਾਉਂਦੇ ਨੇ ਚਾਹਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।